ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 31 ਮਈ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਪੁਰਾਣੀ ਤੇ ਨਵੀਂ ਜਾਦੂਗਰੀ, ਉਰਫੀਅਤ, ਤਨਵੀਮ ਤੇ ਇਲਮੇ ਨੌਮੀਆਤ ਤੋਂ ਮੁੱਕਰਨਾ। ਸੁਨਹਿਰੀ ਮਤਨ: ਜ਼ਬੂਰ। ਮੈਂ ਵਫਾਦਾਰੀ ਦੀ ਰਾਹ ਚੁਣ ਲਈ ਏ, ਮੈਂ ਤੇਰੇ ਹੁਕਮ ਆਪਣੇ ਸਾਹਮਣੇ ਰੱਖੇ ਨੇ। ਜਵਾਬੀ ਪੜ੍ਹਾਈ। ਤੀਤਸ: ਪਰ ਤੂੰ ਉਹ ਗੱਲਾਂ ਦੱਸ ਜਿਹੜੀਆਂ ਠੀਕ ਤਾਲੀਮ ਦੇ ਬਰਾਬਰ ਨੇ, ਕਿਉਂ ਜੇ ਬਹੁਤ ਸਾਰੇ ਲੋਕੀ ਸਿਰ ਫਿਰੇ ਤੇ ਬੇਹੂਦਾ ਗੱਲਾਂ ਕਰਨ ਵਾਲੇ ਨੇ। ਕਿਉਂ ਜੇ ਰੱਬ ਦਾ ਉਹ ਫਜ਼ਲ ਜ਼ਾਹਰ ਹੋਇਆ ਏ ਜਿਹੜਾ ਸਾਰੇ ਬੰਦਿਆਂ ਦੀ ਮੁਕਤੀ ਦੀ ਵਜ੍ਹਾ ਏ, ਤੇ ਸਾਨੂੰ ਤਰਬੀਅਤ ਦਿੰਦਾ ਏ ਭਈ ਬੇਦੀਨੀ ਤੇ ਦੁਨਿਆਵੀ ਖਵਾਹਿਸ਼ਾਂ ਦਾ ਇਨਕਾਰ ਕਰਕੇ ਇਸ ਮੌਜੂਦਾ ਜਹਾਨ ਵਿੱਚ ਪਰਹੇਜ਼ਗਾਰੀ, ਰਾਸਤਬਾਜ਼ੀ ਤੇ ਦੀਨਦਾਰੀ ਦੇ ਨਾਲ ਹਯਾਤੀ ਗੁਜ਼ਾਰੀਏ, ਤੇ ਉਸ ਮੁਬਾਰਕ ਆਸ ਯਾਨੀ ਆਪਣੇ ਬਜ਼ੁਰਗ ਰੱਬ ਯਿਸੂ ਮਸੀਹ ਦੇ ਜਲਾਲ ਦੇ ਜ਼ਾਹਰ ਹੋਣ ਦੀ ਉਡੀਕ ਕਰਦੇ ਰਹੀਏ, ਜਿਨ੍ਹੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ ਤਾਂ ਜੋ ਫਿਦਿਆ ਹੋ ਕੇ ਸਾਨੂੰ ਹਰ ਤਰ੍ਹਾਂ ਦੀ ਬੇਦੀਨੀ ਤੋਂ ਛੁਡਾ ਲਵੇ ਤੇ ਪਾਕ ਕਰਕੇ ਆਪਣੀ ਖਾਸ ਮਲਕੀਅਤ ਲਈ ਇੱਕ ਅਜਿਹੀ ਉਮਤ ਬਣਾਵੇ ਜਿਹੜੀ ਨੇਕ ਕੰਮਾਂ ਵਿੱਚ ਸਰਗਰਮ ਹੋਵੇ। ਦਰਸੀ ਆਵਾਜ਼ ਬਾਈਬਲ ਵਿੱਚੋਂ ਜ਼ਕਰੀਆ। ਖੁਦਾਵੰਦ ਇੰਜ ਆਖਦਾ ਏ ਵੀ ਮੈਂ ਸਿਓਨ ਵਿੱਚ ਪਰਤ ਕੇ ਆਇਆ ਵਾਂ ਤੇ ਯਰੂਸ਼ਲਮ ਵਿੱਚ ਵਸਾਂਗਾ, ਤੇ ਯਰੂਸ਼ਲਮ ਦਾ ਨਾਂ ਸੱਚਾਈ ਦਾ ਸ਼ਹਿਰ ਹੋਵੇਗਾ ਤੇ ਫੌਜਾਂ ਦੇ ਰੱਬ ਦਾ ਪਹਾੜ ਪਾਕ ਪਹਾੜ ਅਖਵਾਵੇਗਾ। ਤੁਸੀਂ ਇਹਨਾਂ ਗੱਲਾਂ ਉੱਤੇ ਅਮਲ ਕਰੋ, ਤੁਸੀਂ ਸਾਰੇ ਆਪਣੇ ਗਵਾਂਢੀਆਂ ਨਾਲ ਸੱਚ ਬੋਲੋ ਤੇ ਆਪਣੇ ਫਾਟਕਾਂ ਵਿੱਚ ਰਾਸਤੀ ਨਾਲ ਅਦਾਲਤ ਕਰੋ, ਤੇ ਤੁਹਾਡੇ ਵਿੱਚੋਂ ਕੋਈ ਆਪਣੇ ਭਰਾ ਦੇ ਖਿਲਾਫ ਦਿਲ ਵਿੱਚ ਭੈੜਾ ਮਨਸੂਬਾ ਨਾ ਬਣਾਵੇ ਤੇ ਝੂਠੀ ਕਸਮ ਨੂੰ ਅਜ਼ੀਜ਼ ਨਾ ਰੱਖੇ, ਕਿਉਂ ਜੇ ਮੈਂ ਇਹਨਾਂ ਸਾਰੀਆਂ ਗੱਲਾਂ ਤੋਂ ਨਫ਼ਰਤ ਕਰਦਾ ਵਾਂ, ਖੁਦਾਵੰਦ ਆਖਦਾ ਏ। ਪੈਦਾਇਸ਼: ਤੇ ਉਸ ਦੇਸ਼ ਵਿੱਚ ਕਾਲ ਪੈ ਗਿਆ ਤੇ ਅਬਰਾਮ ਮਿਸਰ ਨੂੰ ਟੁਰ ਗਿਆ ਭਈ ਉੱਥੇ ਹੀ ਟਿਕਿਆ ਰਵੇ, ਕਿਉਂ ਜੇ ਦੇਸ਼ ਵਿੱਚ ਸਖਤ ਕਾਲ ਪੈ ਗਿਆ ਸੀ। ਤੇ ਇੰਜ ਹੋਇਆ ਭਈ ਜਦ ਉਹ ਮਿਸਰ ਵਿੱਚ ਵੜਨ ਵਾਲਾ ਸੀ ਤੇ ਉਹਨੇ ਆਪਣੀ ਬੁੱਢੀ ਸਾਰਾ ਨੂੰ ਆਖਿਆ ਭਈ ਵੇਖ, ਮੈਨੂੰ ਪਤਾ ਏ ਭਈ ਤੂੰ ਵੇਖਣ ਨੂੰ ਬਹੁਤ ਸੋਹਣੀ ਬੁੱਢੀ ਏ, ਤੇ ਇੰਜ ਹੋਵੇਗਾ ਭਈ ਮਿਸਰੀ ਤੈਨੂੰ ਵੇਖ ਕੇ ਆਖਣਗੇ ਭਈ ਇਹ ਇਹਦੀ ਬੁੱਢੀ ਏ, ਇਸ ਲਈ ਉਹ ਮੈਨੂੰ ਮਾਰ ਦੇਣਗੇ ਪਰ ਤੈਨੂੰ ਜਿਉਂਦਾ ਰੱਖ ਲੈਣਗੇ। ਇਸ ਲਈ ਤੂੰ ਇਹ ਆਖ ਦੇਵੀਂ ਭਈ ਮੈਂ ਇਹਦੀ ਭੈਣ ਵਾਂ, ਤਾਂ ਜੋ ਤੇਰੇ ਪਾਰੋਂ ਮੇਰੀ ਖੈਰ ਹੋਵੇ ਤੇ ਮੇਰੀ ਜਿੰਦ ਤੇਰੇ ਪਾਰੋਂ ਬਚੀ ਰਵੇ। ਤੇ ਇੰਜ ਹੋਇਆ ਭਈ ਜਦ ਅਬਰਾਮ ਮਿਸਰ ਵਿੱਚ ਆਇਆ ਤੇ ਮਿਸਰੀਆਂ ਨੇ ਉਸ ਬੁੱਢੀ ਨੂੰ ਵੇਖਿਆ ਭਈ ਉਹ ਬਹੁਤ ਸੋਹਣੀ ਏ, ਤੇ ਫਰਾਊਨ ਦੇ ਅਮੀਰਾਂ ਨੇ ਉਹਨੂੰ ਵੇਖ ਕੇ ਫਰਾਊਨ ਦੇ ਸਾਹਮਣੇ ਉਹਦੀ ਤਾਰੀਫ ਕੀਤੀ, ਤੇ ਉਹ ਬੁੱਢੀ ਫਰਾਊਨ ਦੇ ਘਰ ਘੱਲੀ ਗਈ, ਤੇ ਉਹਨੇ ਉਹਦੀ ਖਾਤਰ ਅਬਰਾਮ ਉੱਤੇ ਅਹਿਸਾਨ ਕੀਤੇ, ਤੇ ਭੇਡ ਬੱਕਰੀਆਂ ਤੇ ਮੱਝਾਂ ਗਾਵਾਂ ਤੇ ਖੋਤੇ ਤੇ ਗੁਲਾਮ ਤੇ ਨੌਕਰਾਨੀਆਂ ਤੇ ਖੋਤੀਆਂ ਤੇ ਊਂਟ ਉਹਦੇ ਹੋ ਗਏ। ਪਰ ਖੁਦਾਵੰਦ ਨੇ ਫਰਾਊਨ ਤੇ ਉਹਦੇ ਸਾਰੇ ਖਾਨਦਾਨ ਉੱਤੇ ਅਬਰਾਮ ਦੀ ਬੁੱਢੀ ਸਾਰਾ ਦੇ ਪਾਰੋਂ ਬੜੀਆਂ ਬਲਾਵਾਂ ਘੱਲੀਆਂ। ਤਦ ਫਰਾਊਨ ਨੇ ਅਬਰਾਮ ਨੂੰ ਬੁਲਾ ਕੇ ਉਹਨੂੰ ਆਖਿਆ, ਤੂੰ ਮੇਰੇ ਨਾਲ ਇਹ ਕੀ ਕੀਤਾ? ਤੂੰ ਮੈਨੂੰ ਇਹ ਕਿਉਂ ਨਾ ਦੱਸਿਆ ਭਈ ਇਹ ਤੇਰੀ ਬੁੱਢੀ ਏ? ਇਹ ਕਿਉਂ ਆਖਿਆ ਭਈ ਉਹ ਮੇਰੀ ਭੈਣ ਏ? ਇਸੇ ਲਈ ਮੈਂ ਉਹਨੂੰ ਲਿਆ ਭਈ ਉਹ ਮੇਰੀ ਬੁੱਢੀ ਬਣੇ। ਇਸ ਲਈ ਵੇਖ, ਤੇਰੀ ਬੁੱਢੀ ਹਾਜ਼ਰ ਏ, ਉਹਨੂੰ ਲੈ ਤੇ ਟੁਰ ਜਾ। ਤੇ ਫਰਾਊਨ ਨੇ ਉਹਦੇ ਹੱਕ ਵਿੱਚ ਆਪਣੇ ਬੰਦਿਆਂ ਨੂੰ ਹਦਾਇਤ ਕੀਤੀ, ਤੇ ਉਹਨਾਂ ਨੇ ਉਹਨੂੰ ਤੇ ਉਹਦੀ ਬੁੱਢੀ ਨੂੰ ਉਹਨਾਂ ਦੇ ਮਾਲ ਡੰਗਰਾਂ ਦੇ ਨਾਲ ਘੱਲਿਆ। ਅਮਸਾਲ: ਝੂਠੀਆਂ ਬੁੱਲੀਆਂ ਤੋਂ ਖੁਦਾਵੰਦ ਨੂੰ ਨਫ਼ਰਤ ਏ, ਪਰ ਰਾਸਤਕਾਰ ਉਹਦੀ ਖੁਸ਼ਨੁਦੀ ਏ। ਪੈਦਾਇਸ਼: ਇਹਨਾਂ ਗੱਲਾਂ ਦੇ ਬਾਅਦੋਂ ਖੁਦਾਵੰਦ ਦਾ ਕਲਾਮ ਸੁਫਨੇ ਵਿੱਚ ਅਬਰਾਮ ਉੱਤੇ ਨਾਜ਼ਲ ਹੋਇਆ ਤੇ ਉਹਨੂੰ ਆਖਿਆ, ਐ ਅਬਰਾਮ, ਤੂੰ ਡਰ ਨਾ, ਮੈਂ ਤੇਰੀ ਸਿਪਰ ਤੇ ਤੇਰਾ ਬਹੁਤ ਵੱਡਾ ਅਜਰ ਵਾਂ। ਤੇ ਉਹ ਖੁਦਾਵੰਦ ਉੱਤੇ ਈਮਾਨ ਲਿਆਇਆ ਤੇ ਉਹਨੂੰ ਉਹਦੇ ਹੱਕ ਵਿੱਚ ਰਾਸਤਬਾਜ਼ੀ ਮੰਨਿਆ ਗਿਆ। ਪੈਦਾਇਸ਼: ਜਦੋਂ ਅਬਰਾਮ 99 ਵਰ੍ਹਿਆਂ ਦਾ ਹੋਇਆ
ਤਦ ਖੁਦਾਵੰਦ ਅਬਰਾਮ ਨੂੰ ਨਜ਼ਰ ਆਇਆ ਤੇ ਉਹਨੇ ਆਖਿਆ, ਮੈਂ ਖੁਦਾਏ ਕਾਦਰ ਵਾਂ, ਤੂੰ ਮੇਰੇ ਹਜ਼ੂਰ ਟੁਰ ਤੇ ਕਾਮਲ ਹੋ, ਤੇ ਤੇਰਾ ਨਾਂ ਫੇਰ ਅਬਰਾਮ ਨਹੀਂ ਅਖਵਾਏਗਾ, ਬਲਕਿ ਤੇਰਾ ਨਾਂ ਅਬਰਾਹਾਮ ਹੋਵੇਗਾ, ਕਿਉਂ ਜੇ ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਓ ਬਣਾ ਦਿੱਤਾ ਏ। ਫਿਰ ਰੱਬ ਨੇ ਅਬਰਾਮ ਨੂੰ ਆਖਿਆ, ਭਈ ਤੂੰ ਮੇਰੇ ਅਹਿਦ ਨੂੰ ਮੰਨੀ ਤੇ ਤੇਰੇ ਬਾਅਦ ਤੇਰੀ ਨਸਲ ਪੀੜ੍ਹੀ ਤੋਂ ਪੀੜ੍ਹੀ ਤਿੱਕਰ ਉਹਨੂੰ ਮੰਨੇ। ਰੋਮੀਓ। ਇਸ ਲਈ ਅਸੀਂ ਕੀ ਆਖੀਏ ਵੀ ਸਾਡੇ ਬਦਨੀ ਬਾਪ ਅਬਰਾਮ ਨੂੰ ਕੀ ਮਿਲਿਆ? ਪਾਕ ਕਿਤਾਬ ਕੀ ਆਖਦੀ ਏ? ਇਹ ਭਈ ਅਬਰਾਹਾਮ ਖੁਦਾਵੰਦ ਉੱਤੇ ਈਮਾਨ ਲਿਆਇਆ ਤੇ ਇਹ ਉਹਦੇ ਲਈ ਰਾਸਤਬਾਜ਼ੀ ਮੰਨਿਆ ਗਿਆ। ਭਈ ਧੰਨ ਨੇ ਉਹ ਜਿਨ੍ਹਾਂ ਦੀਆਂ ਬਦਕਾਰੀਆਂ ਮਾਫ਼ ਹੋਈਆਂ ਤੇ ਜਿਨ੍ਹਾਂ ਦੇ ਪਾਪ ਢਕੇ ਗਏ। ਧੰਨ ਨੇ ਉਹ ਬੰਦਾ ਜਿਹਦੇ ਪਾਪ ਖੁਦਾਵੰਦ ਹਿਸਾਬ ਵਿੱਚ ਨਾ ਲਿਆਵੇ। ਰੋਮੀਓ। ਇਸ ਲਈ ਐ ਭਰਾਵੋ, ਮੈਂ ਰੱਬ ਦੀਆਂ ਰਹਿਮਤਾਂ ਯਾਦ ਕਰਾ ਕੇ ਤੁਹਾਥੋਂ ਦਰਖਾਸਤ ਕਰਦਾ ਵਾਂ, ਭਈ ਆਪਣੇ ਬਦਨ ਅਜਿਹੀ ਕੁਰਬਾਨੀ ਹੋਣ ਲਈ ਨਜ਼ਰ ਕਰੋ, ਜਿਹੜੀ ਜ਼ਿੰਦਾ ਤੇ ਪਾਕ ਤੇ ਰੱਬ ਨੂੰ ਪਸੰਦੀਦਾ ਹੋਵੇ। ਇਹੀ ਤੁਹਾਡੀ ਮਾਕੂਲ ਇਬਾਦਤ ਏ। ਤੇ ਇਸ ਜਹਾਨ ਦੇ ਹਮਸ਼ਕਲ ਨਾ ਬਣੋ, ਬਲਕਿ ਸਿਆਣ ਨਵੀਂ ਹੋ ਜਾਣ ਨਾਲ ਆਪਣੀ ਸੂਰਤ ਬਦਲਦੇ ਜਾਓ, ਤਾਂ ਜੋ ਰੱਬ ਦੀ ਨੇਕ ਤੇ ਪਸੰਦੀਦਾ ਤੇ ਕਾਮਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਰਹੋ। ਮੈਂ ਉਸ ਤੌਫੀਕ ਪਾਰੋਂ ਜਿਹੜੀ ਮੈਨੂੰ ਮਿਲੀ ਏ, ਤੁਹਾਡੇ ਵਿੱਚੋਂ ਹਰ ਇੱਕ ਨੂੰ ਆਖਦਾ ਵਾਂ, ਭਈ ਜਿਵੇਂ ਸਮਝਣਾ ਚਾਹੀਦਾ ਏ, ਉਹਦੇ ਤੋਂ ਬਹੁਤਾ ਕੋਈ ਆਪਣੇ ਆਪ ਨੂੰ ਨਾ ਸਮਝੇ, ਬਲਕਿ ਜਿਵੇਂ ਰੱਬ ਨੇ ਹਰ ਕਿਸੇ ਨੂੰ ਅੰਦਾਜ਼ੇ ਦੇ ਨਾਲ ਅਮਾਨ ਵੰਡਿਆ ਏ, ਇਤਦਾਲ ਦੇ ਨਾਲ ਆਪਣੇ ਆਪ ਨੂੰ ਉਂਝ ਹੀ ਸਮਝੇ। ਕਰੰਥੀਓ। ਕਿਉਂ ਜੇ ਭਾਵੇਂ ਅਸੀਂ ਜਿਸਮ ਵਿੱਚ ਹਯਾਤੀ ਗੁਜ਼ਾਰਦੇ ਹਾਂ, ਪਰ ਜਿਸਮ ਦੇ ਤੌਰ ਤੇ ਲੜਦੇ ਨਹੀਂ। ਇਸ ਲਈ ਵੀ ਸਾਡੀ ਲੜਾਈ ਦੇ ਹਥਿਆਰ ਜਿਸਮਾਨੀ ਨਹੀਂ, ਬਲਕਿ ਰੱਬ ਦੇ ਸਾਹਮਣੇ ਕਲਿਆਂ ਨੂੰ ਢਾਹ ਦੇਣ ਦੇ ਕਾਬਲ ਨੇ। ਇਸ ਲਈ ਅਸੀਂ ਤਸਵਰਾਂ ਤੇ ਹਰ ਇੱਕ ਅਜਿਹੀ ਸ਼ੈ ਨੂੰ ਜਿਹੜੀ ਰੱਬ ਦੀ ਪਛਾਣ ਦੇ ਖਿਲਾਫ ਸਿਰ ਚੁੱਕ ਕੇ ਬੈਠੀ ਏ, ਢਾਹ ਦਿੰਨੇ ਆ, ਤੇ ਹਰ ਇੱਕ ਖਿਆਲ ਨੂੰ ਕੈਦ ਕਰਕੇ ਮਸੀਹ ਦਾ ਫਰਮਾਬਰਦਾਰ ਬਣਾ ਦਿੰਨੇ ਆ। ਮਕਾਸ਼ਫਾ। ਫਿਰ ਮੈਂ ਨਜ਼ਰ ਕੀਤੀ ਤੇ ਕੀ ਵੇਖਦਾ ਵਾਂ, ਭਈ ਉਹ ਬਰਰਾ ਸਿਊਨ ਦੇ ਪਹਾੜ ਉੱਤੇ ਖਲੋਤਾ ਏ, ਤੇ ਉਹਦੇ ਨਾਲ 1,44,000 ਬੰਦੇ ਨੇ, ਜਿਨ੍ਹਾਂ ਦੇ ਮੱਥੇ ਉੱਤੇ ਉਹਦਾ ਤੇ ਉਹਦੇ ਬਾਪ ਦਾ ਨਾਂ ਲਿਖਿਆ ਹੋਇਆ ਏ, ਤੇ ਉਹ ਤਖਤ ਦੇ ਸਾਹਮਣੇ ਇੱਕ ਨਵਾਂ ਗੀਤ ਗਾ ਰਹੇ ਸੀ। ਇਹ ਉਹ ਨੇ ਜਿਹੜੇ ਬੁੱਢੀਆਂ ਦੇ ਨਾਲ ਗੰਦੇ ਨਹੀਂ ਹੋਏ, ਬਲਕਿ ਛੜੇ ਨੇ। ਇਹ ਉਹ ਨੇ ਜਿਹੜੇ ਬਰਰੇ ਦੇ ਮਗਰ ਮਗਰ ਟੁਰਦੇ ਨੇ, ਜਿੱਥੇ ਕਿਤੇ ਉਹ ਜਾਂਦਾ ਏ, ਤੇ ਰੱਬ ਦੇ ਬਰਰੇ ਲਈ ਪਹਿਲਾ ਫਲ ਹੋਣ ਲਈ ਬੰਦਿਆਂ ਵਿੱਚੋਂ ਖਰੀਦ ਲਏ ਗਏ ਨੇ, ਤੇ ਉਹਨਾਂ ਦੇ ਮੂੰਹੋਂ ਕਦੀ ਝੂਠ ਨਹੀਂ ਨਿਕਲਿਆ ਸੀ। ਉਹ ਬੇਐਬ ਨੇ। ਮਕਾਸ਼ਫਾ। ਫਿਰ ਮੈਂ ਸ਼ੀਸ਼ੇ ਵਰਗਾ ਇੱਕ ਸਮੁੰਦਰ ਵੇਖਿਆ, ਜਿਹਦੇ ਵਿੱਚ ਅੱਗ ਵੀ ਮਿਲੀ ਹੋਈ ਸੀ, ਤੇ ਜਿਹੜੇ ਉਸ ਜਾਨਵਰ ਤੇ ਉਹਦੇ ਬੁੱਤ ਤੇ ਉਹਦੇ ਨਾਂ ਦੇ ਅਦਦ ਉੱਤੇ ਗਾਲਬ ਹੋਏ ਸੀ, ਉਹਨਾਂ ਨੂੰ ਉਸ ਸ਼ੀਸ਼ੇ ਦੇ ਸਮੁੰਦਰ ਦੇ ਕੋਲ ਰੱਬ ਦੀਆਂ ਬਰਬਤਾਂ ਲੈ ਕੇ ਖਲੋਤੇ ਹੋਏ ਵੇਖਿਆ, ਤੇ ਉਹ ਰੱਬ ਦੇ ਬੰਦੇ ਮੂਸਾ ਦਾ ਗੀਤ ਤੇ ਬਰਰੇ ਦਾ ਗੀਤ ਗਾ ਗਾ ਕੇ ਆਖਦੇ ਸੀ, ਐ ਖੁਦਾਵੰਦ ਕਾਦਰ ਮੁਤਲਕ, ਤੇਰੇ ਕੰਮ ਵੱਡੇ ਤੇ ਅਜੀਬ ਨੇ। ਐ ਅਜ਼ਲੀ ਬਾਦਸ਼ਾਹ, ਤੇਰੀਆਂ ਰਾਵਾਂ ਨੇਕ ਤੇ ਠੀਕ ਨੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇਮਾਨਦਾਰੀ ਰੂਹਾਨੀ ਤਾਕਤ ਏ, ਬੇਈਮਾਨੀ ਇਨਸਾਨ ਦੀ ਕਮਜ਼ੋਰੀ ਏ, ਜਿਹੜੀ ਇਲਾਹੀ ਮਦਦ ਨੂੰ ਜ਼ਾਇਆ ਕਰ ਦਿੰਦੀ ਏ। ਤੁਸੀਂ ਪਾਪ ਨੂੰ ਸਾਹਮਣੇ ਲਿਆਉਂਦੇ ਹੋ ਜ਼ਖਮੀ ਕਰਨ ਲਈ ਨਹੀਂ, ਬਲਕਿ ਜਿਸਮਾਨੀ ਇਨਸਾਨ ਨੂੰ ਬਰਕਤ ਦੇਣ ਲਈ, ਤੇ ਇੱਕ ਠੀਕ ਮਕਸਦ ਆਪਣਾ ਅਜਰ ਪਾ ਲੈਂਦਾ ਏ। ਸਚਾਈ ਦੀ ਬਹਾਨੇਬਾਜ਼ੀ ਸਾਲਮੀਅਤ ਨੂੰ ਲੂਲਾ ਲੰਗੜਾ ਬਣਾ ਦਿੰਦੀ ਏ, ਤੇ ਤੁਹਾਨੂੰ ਚੋਟੀ ਤੋਂ ਹੇਠਾਂ ਸੁੱਟ ਦਿੰਦੀ ਏ। ਕ੍ਰਿਸਚਨ ਸਾਇੰਸ ਬਦਨੀ ਅਹਿਸਾਸਾਂ ਦੇ ਸਬੂਤ ਤੋਂ ਉੱਤੇ ਉੱਠਦੀ ਏ, ਪਰ ਜੇ ਤੁਸੀਂ ਆਪਣੇ ਆਪ ਨੂੰ ਪਾਪ ਤੋਂ ਉੱਚਾ ਨਹੀਂ ਕੀਤਾ, ਤੇ ਆਪਣੇ ਬਦੀ ਦੇ ਅੰਨੇਪਨ ਉੱਤੇ ਜਾਂ ਕਿਸੇ ਅਜਿਹੀ ਚੰਗਿਆਈ ਉੱਤੇ ਜਿਹਨੂੰ ਤੁਸੀਂ ਜਾਣਦੇ ਹੋ ਪਰ ਅਮਲ ਨਹੀਂ ਕਰਦੇ, ਆਪਣੇ ਆਪ ਨੂੰ ਧੰਨਵਾਦ ਨਾ ਆਖੋ। ਇੱਕ ਬੇਈਮਾਨ ਹਾਲਤ ਮਸੀਹੀ ਸਾਇੰਸੀ ਹਾਲਤ ਤੋਂ ਬਹੁਤ ਦੂਰ ਏ। ਜਿਹੜਾ ਆਪਣੇ ਪਾਪਾਂ ਨੂੰ ਲੁਕਾਉਂਦਾ ਏ ਕਾਮਯਾਬ ਨਾ ਹੋਵੇਗਾ, ਪਰ ਜਿਹੜਾ ਉਹਨਾਂ ਦਾ ਇਕਰਾਰ ਕਰਕੇ ਉਹਨਾਂ ਨੂੰ ਛੱਡ ਦਿੰਦਾ ਏ, ਉਹਦੇ ਉੱਤੇ ਰਹਿਮਤ ਹੋਵੇਗੀ। ਇਹ ਜਾਣਦਿਆਂ ਹੋਇਆਂ ਭਈ ਸਚਾਈ ਦੇ ਪਿਆਰ ਦੇ ਵੱਡੇ ਨਤੀਜਿਆਂ ਨੂੰ ਹਾਸਲ ਕਰਨਾ ਗਲਤੀ, ਬਰਿਆਈ ਤੇ ਨਫ਼ਰਤ ਲਈ ਨਾਮੁਮਕਿਨ ਏ। ਹਰ ਤਾਲਬ ਇਲਮ ਦੇ ਜ਼ਿਹਨ ਉੱਤੇ ਇਲਾਹੀ ਸਾਇੰਸ ਦਾ ਮਜ਼ਬੂਤ ਅਸਰ
ਸ਼ਫਾਯਾਬੀ ਲਈ ਜ਼ਰੂਰੀ ਅਖਲਾਕੀ ਤੇ ਰੂਹਾਨੀ ਕਾਬਲੀਅਤ ਦਾ ਇੱਕ ਆਲਾ ਅਹਿਸਾਸ ਛੱਡਣ ਦੀ ਕੋਸ਼ਿਸ਼ ਕਰੋ। ਪੂਰੀ ਕ੍ਰਿਸਚਨ ਸਾਇੰਸ ਦੇ ਖਿਲਾਫ ਹਦਾਇਤਾਂ ਦਾ ਇਸਤਕਬਾਲ ਜਾਂ ਪਿੱਛਾ ਕਰਨਾ ਹਮੇਸ਼ਾ ਸਾਇੰਸੀ ਇਜ਼ਹਾਰ ਵਿੱਚ ਰੁਕਾਵਟ ਬਣਦਾ ਹੈ। ਜੇ ਤਾਲਬ ਇਲਮ ਕ੍ਰਿਸਚਨ ਸਾਇੰਸ ਦੀਆਂ ਤਾਲੀਮਾਂ ਉੱਤੇ ਸਖਤੀ ਨਾਲ ਅਮਲ ਕਰਦਾ ਹੈ ਤੇ ਉਹਦੇ ਅਸੂਲਾਂ ਨੂੰ ਨਹੀਂ ਤੋੜਨਾ ਚਾਹੁੰਦਾ ਤੇ ਉਹ ਸ਼ਫਾਯਾਬੀ ਵਿੱਚ ਕਾਮਯਾਬੀ ਤੋਂ ਮਹਿਰੂਮ ਨਹੀਂ ਹੋ ਸਕਦਾ। ਠੀਕ ਕੰਮ ਕਰਨਾ ਕ੍ਰਿਸਚਨ ਸਾਇੰਸ ਹੈ ਤੇ ਨੇਕੀ ਕਰਨ ਤੋਂ ਘੱਟ ਕਿਸੇ ਸ਼ੈ ਦੇ ਨਾਂ ਉੱਤੇ ਕੋਈ ਦਾਅਵਾ ਨਹੀਂ ਹੈ। ਕਿਉਂ ਜੇ ਸਾਰੀ ਸੱਚਾਈ ਸਿਆਣ ਤੋਂ ਜਾਰੀ ਹੁੰਦੀ ਏ, ਇਸ ਲਈ ਉਹਦੇ ਵਿੱਚ ਜਿਸਮਾਨੀ ਸਾਇੰਸ ਨਹੀਂ ਏ, ਇਸ ਲਈ ਸੱਚਾਈ ਇਨਸਾਨ ਵੀ ਨਹੀਂ ਏ ਤੇ ਇਹ ਮਾਦੇ ਦਾ ਕਾਨੂੰਨ ਨਹੀਂ ਏ, ਕਿਉਂ ਜੇ ਮਾਦਾ ਕਾਨੂੰਨ ਦੇਣ ਵਾਲਾ ਨਹੀਂ ਏ। ਸਾਇੰਸ ਇਲਾਹੀ ਸਿਆਣ ਦਾ ਜ਼ਹੂਰ ਏ ਤੇ ਬਸ ਇਹ ਹੀ ਰੱਬ ਦੀ ਠੀਕ ਤਸ਼ਰੀਹ ਕਰਨ ਦੇ ਕਾਬਲ ਏ। ਇਹਦਾ ਅਸਲ ਰੂਹਾਨੀ ਏ ਨਾ ਕਿ ਮਾਦੀ ਏ। ਇਹ ਇਲਾਹੀ ਖਿਆਲਾਂ ਦਾ ਇਜ਼ਹਾਰ ਏ, ਯਾਨੀ ਤਸੱਲੀ ਦੇਣ ਵਾਲਾ ਜਿਹੜਾ ਸੱਚਾਈ ਵੱਲ ਲੈ ਕੇ ਜਾਂਦਾ ਏ। ਸਿਆਣ ਦੀ ਸ਼ਫਾ ਵਾਲੀ ਸਾਇੰਸ ਵਿੱਚ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਏ, ਕਿਉਂ ਜੇ ਜਿੱਤ ਨਾ ਬਦਲਣ ਵਾਲੀ ਸੱਚਾਈ ਉੱਤੇ ਨਿਉ ਰੱਖਦੀ ਏ। ਰੱਬ ਨੂੰ ਸਮਝਣਾ ਆਸ ਨੂੰ ਮਜ਼ਬੂਤ ਕਰਦਾ ਏ ਤੇ ਯਿਸੂ ਦੇ ਇਸ ਕਲਾਮ ਦੀ ਤਸਦੀਕ ਕਰਦਾ ਏ, ਵੇਖੋ ਮੈਂ ਜੱਗ ਦੇ ਅਖੀਰ ਤੀਕਰ ਹਮੇਸ਼ਾ ਤੁਹਾਡੇ ਨਾਲ ਹਾਂ। ਜਦੋਂ ਰੱਬ ਬਿਮਾਰ ਜਾਂ ਪਾਪ ਕਰਨ ਵਾਲੇ ਨੂੰ ਸ਼ਫਾ ਦਿੰਦਾ ਏ ਤੇ ਉਹਨਾਂ ਨੂੰ ਉਸ ਵੱਡੇ ਫਾਇਦੇ ਤੋਂ ਵਾਕਿਫ ਹੋਣਾ ਚਾਹੀਦਾ ਏ ਜਿਹੜਾ ਸਿਆਣ ਉਹਨਾਂ ਲਈ ਲਿਆਈਏ। ਉਹਨਾਂ ਨੂੰ ਸਿਆਣ ਦੇ ਉਸ ਵੱਡੇ ਵਹਿਮ ਤੋਂ ਵੀ ਵਾਕਿਫ ਹੋਣਾ ਚਾਹੀਦਾ ਏ ਜਿਹੜਾ ਉਹਨਾਂ ਨੂੰ ਬਿਮਾਰ ਜਾਂ ਪਾਪੀ ਬਣਾਉਂਦਾ ਏ। ਬਹੁਤ ਸਾਰੇ ਲੋਕੀ ਇਲਾਹੀ ਸਿਆਣ ਵਿੱਚ ਵਸਣ ਵਾਲੀ ਚੰਗੀ ਤਾਕਤ ਲਈ ਦੂਜਿਆਂ ਦੀਆਂ ਅੱਖੀਆਂ ਖੋਲ੍ਹਣਾ ਚਾਹੁੰਦੇ ਨੇ, ਪਰ ਉਹ ਇਨਸਾਨ ਦੀ ਸੋਚ ਵਿੱਚ ਲੁਕੀ ਹੋਈ ਬਦੀ ਵੱਲ ਇਸ਼ਾਰਾ ਕਰਨ ਤੇ ਬਦੀ ਨੂੰ ਪੂਰਾ ਕਰਨ ਵਾਲੇ ਲੁਕੇ ਹੋਏ ਜ਼ਹਿਨੀ ਤਰੀਕਿਆਂ ਨੂੰ ਸਾਹਮਣੇ ਲਿਆਉਣ ਲਈ ਤਿਆਰ ਨਹੀਂ। ਅਜਿਹੀ ਪਸਮਾਨਦਗੀ ਕਿਉਂ, ਜਦ ਕਿ ਬਦੀ ਤੋਂ ਦੂਰੀ ਨੂੰ ਯਕੀਨੀ ਬਣਾਉਣ ਲਈ ਇਨਕਸ਼ਾਫ ਜ਼ਰੂਰੀ ਏ। ਕਿਉਂ ਜੇ ਲੋਕੀ ਤੁਹਾਨੂੰ ਉਸ ਵੇਲੇ ਬਹੁਤਾ ਪਸੰਦ ਕਰਦੇ ਨੇ ਜਦ ਤੁਸੀਂ ਉਹਨਾਂ ਦੀਆਂ ਖੂਬੀਆਂ ਦੱਸੋ, ਇਹਦੀ ਨਿਸਬਤ ਵੀ ਜਦ ਤੁਸੀਂ ਉਹਨਾਂ ਦੀਆਂ ਬੁਰਾਈਆਂ ਦੱਸੋ। ਇਮਾਨਦੇਹੀ ਨਤੀਜੇ ਪੈਦਾ ਕਰਦਾ ਏ ਤੇ ਜਿਹੜੀਆਂ ਸਜ਼ਾਵਾਂ ਇਹਦੇ ਨਾਲ ਜੁੜੀਆਂ ਨੇ ਉਹ ਈਮਾਨ ਦੇ ਤੌਰ ਤੇ ਹੀ ਕਿੰਨੇ ਚਿਰ ਤੀਕਰ ਰਹਿਣ ਵਾਲੀਆਂ ਹੁੰਦੀਆਂ ਨੇ ਤੇ ਇਹਦੇ ਤੋਂ ਗੈਰ ਮੁਨਫਕ ਹੁੰਦੀਆਂ ਨੇ। ਮਸਲੇ ਦੀ ਤਹਿ ਤੀਕਰ ਤਹਿਕੀਕ ਕਰਨ, ਉਸ ਗਲਤੀ ਦੇ ਅਕੀਦੇ ਦਾ ਇਨਕਾਰ ਕਰਦਿਆਂ ਹੋਏ ਜਿਹੜਾ ਫਾਨੀ ਇਖਤਲਾਫ ਪੈਦਾ ਕਰਦਾ ਏ, ਇਹਨੂੰ ਲੱਭਣ ਤੇ ਬਾਹਰ ਨਿਕਲਣ ਵਿੱਚ ਜਿਹੜਾ ਇਲਾਜ ਪਾਇਆ ਜਾਂਦਾ ਏ ਉਹ ਕਦੀ ਗਲਤ ਅਕੀਦੇ ਨੂੰ ਕਾਨੂੰਨ ਦੇ ਅਨੁਮਾਨ ਦੇ ਨਾਲ ਇੱਜ਼ਤ ਨਹੀਂ ਦੇਵੇਗਾ ਤੇ ਨਾ ਹੀ ਇਹਨੂੰ ਤਾਬੇਦਾਰੀ ਵਿੱਚ ਮੰਨੇਗਾ। ਇਨਸਾਨ ਲਈ ਸੱਚਾਈ, ਹਯਾਤੀ ਤੇ ਪਿਆਰੀ ਕਲੀਆਂ ਜਾਇਜ਼ ਤੇ ਹਮੇਸ਼ਾ ਦੀਆਂ ਸ਼ਰਤਾਂ ਨੇ ਤੇ ਇਹ ਇਲਾਹੀ ਕਾਨੂੰਨ ਦੀ ਫਰਮਾਬਰਦਾਰੀ ਉੱਤੇ ਅਮਲ ਕਰਾਉਂਦਿਆਂ ਹੋਏ ਰੂਹਾਨੀ ਸ਼ਰੀਅਤ ਦੇਣ ਵਾਲੀਆਂ ਨੇ। ਇਲਾਹੀ ਜ਼ਹਾਨਤ ਦੇ ਕਾਬੂ ਵਿੱਚ ਰਹਿੰਦਿਆਂ ਹੋਏ ਇਨਸਾਨ ਹਮਾਹੰਗ ਤੇ ਅਬਦੀ ਏ। ਜੋ ਕੁਝ ਵੀ ਝੂਠੇ ਅਕੀਦੇ ਦੀ ਹੁਕਮਰਾਨੀ ਹੇਠਾਂ ਏ ਉਹ ਮੁਖਾਲਫ ਤੇ ਫਾਨੀ ਏ। ਬਦੀ ਤੇ ਬਿਮਾਰੀ ਨੂੰ ਉਹਨਾਂ ਦੀਆਂ ਅਸਲਾਵਾਂ ਵਿੱਚ ਹੀ ਸਾਹਮਣੇ ਲਿਆਓ ਤੇ ਉਹਨਾਂ ਦੀ ਮਜ਼ੰਮਤ ਕਰੋ। ਕਿਸੇ ਪਾਪੀ ਨੂੰ ਇਸ ਗੱਲ ਦਾ ਯਕੀਨ ਦਿਵਾਉਂਦਿਆਂ ਹੋਏ ਉਹਦੀ ਇਸਲਾਹ ਨਹੀਂ ਹੋ ਸਕਦੀ ਭਈ ਉਹ ਇਸ ਲਈ ਪਾਪੀ ਨਹੀਂ ਏ ਕਿਉਂ ਜੇ ਪਾਪ ਹੈ ਹੀ ਨਹੀਂ। ਪਾਪ ਨੂੰ ਕਮਜ਼ੋਰ ਕਰਨ ਲਈ ਤੁਹਾਨੂੰ ਇਹਨੂੰ ਲੱਭਣਾ ਪਵੇਗਾ, ਇਹਨੂੰ ਬੇਪਰਦਾ ਕਰਨਾ ਪਵੇਗਾ, ਫਰੇਬ ਨਜ਼ਰੀ ਨੂੰ ਸਾਹਮਣੇ ਲਿਆਉਣਾ ਪਵੇਗਾ ਤੇ ਇਸ ਤਰ੍ਹਾਂ ਪਾਪ ਉੱਤੇ ਫਤਹਮੰਦ ਹੋਵੋ ਤੇ ਇਹਨੂੰ ਗੈਰ ਅਸਲੀ ਸਾਬਤ ਕਰੋ। ਬਸ ਇਹ ਆਖਣ ਨਾਲ ਭਈ ਬਿਮਾਰੀ ਹੈ ਨਹੀਂ ਏ, ਬਿਮਾਰੀ ਤੋਂ ਸ਼ਿਫਾ ਨਹੀਂ ਮਿਲਦੀ, ਬਲਕਿ ਇਹ ਜਾਣਨ ਨਾਲ ਮਿਲਦੀ ਏ ਵੀ ਬਿਮਾਰੀ ਨਹੀਂ ਏ। ਇੱਕ ਪਾਪੀ ਪਹਿਲਾ ਪੱਥਰ ਮਾਰਨ ਤੋਂ ਡਰਦਾ ਏ। ਉਹ ਇੱਕ ਬਹਾਨੇ ਦੇ ਤੌਰ ਤੇ ਆਖ ਸਕਦਾ ਏ ਵੀ ਬਦੀ ਗੈਰ ਅਸਲੀ ਏ, ਪਰ ਇਹਨੂੰ ਸਮਝਣ ਲਈ ਉਹਨੂੰ ਆਪਣੇ ਬਿਆਨ ਨੂੰ ਵਾਜ਼ਿਹ ਕਰਨਾ ਪਵੇਗਾ। ਇਨਸਾਨਾਂ ਦਾ ਇਖਲਾਕੀ ਪਾਰਾ ਵਧਣ ਤੇ ਘਟਣ ਨਾਲ ਉਹਨੂੰ ਸਿਖਾਉਣ ਲਈ ਉਹਦੀ ਸ਼ਫਾਈਆ ਕਾਬਲੀਅਤ ਤੇ ਸਿਹਤਮੰਦੀ ਨੂੰ ਦਰਜ ਕਰਦਾ ਏ। ਜਿਹੜਾ ਤੁਸੀਂ ਜਾਣਦੇ ਹੋ ਭਈ ਤੁਹਾਨੂੰ ਇਹਦੇ ਉੱਤੇ ਬਹੁਤ ਚੰਗੀ ਤਰ੍ਹਾਂ ਅਮਲ ਕਰਨਾ ਚਾਹੀਦਾ ਏ ਤੇ ਫਿਰ ਤੁਸੀਂ ਆਪਣੀ ਇਮਾਨਦਾਰੀ ਤੇ ਖਲੂਸ ਦੇ ਤਨਾਸਬ ਵਿੱਚ ਅੱਗੇ ਵਧੋਗੇ। ਇਹ ਉਹ ਖਸਲਤਾਂ ਨੇ ਜਿਹੜੀਆਂ ਇਸ ਸਾਇੰਸ ਵਿੱਚ ਕਾਮਯਾਬੀ ਦੀ ਜ਼ਮਾਨਤ ਦਿੰਦੀਆਂ ਨੇ। ਸਾਨੂੰ ਕਦੀ ਕਿਸੇ ਇਮਾਨਦਾਰ ਦਿਲ ਨੂੰ ਮਾਯੂਸ ਨਹੀਂ ਕਰਨਾ ਚਾਹੀਦਾ, ਬਲਕਿ ਉਹਨਾਂ ਲੋਕਾਂ ਲਈ ਥੋੜ੍ਹੀ ਬਹੁਤ ਆਸ ਬਾਕੀ ਏ ਜਿਹੜੇ ਵਾਰੀ-ਵਾਰੀ ਆਪਣੀ ਬਦਕਾਰੀ ਦੇ ਨਾਲ ਸਾਹਮਣੇ ਆਉਂਦੇ ਨੇ ਤੇ ਫਿਰ ਉਹਨੂੰ ਲੁਕਾਉਣ ਲਈ ਥਾਂ ਲੱਭਦੇ ਨੇ। ਉਹਨਾਂ ਦੀਆਂ ਦੁਆਵਾਂ ਅਜਿਹੀਆਂ ਦਲੀਲਾਂ ਨੇ ਜਿਹੜੀਆਂ ਉਹਨਾਂ ਦੇ ਕਿਰਦਾਰ ਦੇ ਨਾਲ ਮੇਲ ਨਹੀਂ ਰੱਖਦੀਆਂ।
ਉਹ ਪਾਪ ਦੇ ਨਾਲ ਖੁਫੀਆ ਰਿਸ਼ਤਾ ਰੱਖਦੇ ਨੇ। ਤੇ ਅਜਿਹੇ ਜ਼ਾਹਰੀ ਲੋਕਾਂ ਦੇ ਬਾਰੇ ਯਿਸੂ ਨੇ ਆਖਿਆ ਭਈ ਉਹ ਸਫੈਦੀ ਫਿਰੀਆਂ ਕਬਰਾਂ ਵਾਂਗਰ ਨੇ, ਜਿਹੜੀਆਂ ਅੰਦਰੋਂ ਹਰ ਤਰ੍ਹਾਂ ਦੀ ਗੰਦਗੀ ਨਾਲ ਭਰੀਆਂ ਨੇ। ਠੀਕ ਤਰ੍ਹਾਂ ਦੁਆ ਕਰਨ ਲਈ ਸਾਨੂੰ ਕੋਠੜੀ ਦੇ ਅੰਦਰ ਜਾ ਕੇ ਬੂਹਾ ਬੰਦ ਕਰਨਾ ਪਵੇਗਾ। ਸਾਨੂੰ ਬੁਲੀਆਂ ਨੂੰ ਬੰਦ ਕਰਨਾ ਤੇ ਮਾਦੀ ਅਹਿਸਾਸ ਨੂੰ ਚੁੱਪ ਕਰਵਾਉਣਾ ਪਵੇਗਾ। ਖਲੂਸ ਵਾਲੀਆਂ ਖਾਹਿਸ਼ਾਂ ਦੇ ਚੁੱਪ ਮਕਦਸ ਵਿੱਚ ਸਾਨੂੰ ਪਾਪ ਤੋਂ ਇਨਕਾਰ ਤੇ ਰੱਬ ਦੀ ਸਾਰੀ ਕਾਮਲੀਅਤ ਲਈ ਮਿੰਨਤ ਕਰਨੀ ਚਾਹੀਦੀ ਏ। ਸਾਨੂੰ ਸੂਲੀ ਚੁੱਕਣ ਦੀ ਹਿੰਮਤ ਕਰਨੀ ਚਾਹੀਦੀ ਏ ਤੇ ਸਿਆਣ, ਸੱਚਾਈ ਤੇ ਪਿਆਰ ਉੱਤੇ ਗੌਰ ਕਰਨ ਤੇ ਇਹਨਾਂ ਉੱਤੇ ਕੰਮ ਕਰਨ ਲਈ ਸੱਚੇ ਦਿਲ ਨਾਲ ਅੱਗੇ ਵਧਣਾ ਚਾਹੀਦਾ ਏ। ਸਾਨੂੰ ਹਰ ਰੋਜ਼ ਦੁਆ ਕਰਨੀ ਚਾਹੀਦੀ ਏ। ਇੰਜ ਦੀ ਦੁਆ ਦਾ ਹੀ ਜਵਾਬ ਮਿਲਦਾ ਏ ਇਸ ਹੱਦ ਤੀਕਰ ਭਈ ਅਸੀਂ ਸਾਡੀਆਂ ਖਾਹਿਸ਼ਾਂ ਨੂੰ ਪੂਰਾ ਕਰ ਲੈਂਦੇ ਹਾਂ। ਮਾਲਕ ਦੀ ਹਦਾਇਤ ਇਹ ਹੈ ਭਈ ਅਸੀਂ ਲੁਕ ਕੇ ਦੁਆ ਕਰੀਏ ਤੇ ਸਾਡੀਆਂ ਹਯਾਤੀਆਂ ਨਾਲ ਸਾਡੀ ਵਫਾਦਾਰੀ ਦੀ ਗਵਾਹੀ ਦਈਏ। ਸੱਚਾਈ ਨੂੰ ਸਮਝਣ ਤੋਂ ਪਹਿਲਾਂ ਸੱਚਾਈ ਦਾ ਰੂਹਾਨੀ ਫਹਿਮ ਹਾਸਲ ਹੋਣਾ ਜ਼ਰੂਰੀ ਏ। ਇਹ ਫਹਿਮ ਉਸ ਵੇਲੇ ਹੀ ਸਾਡੇ ਅੰਦਰ ਸਮਾ ਸਕਦਾ ਏ ਜਦੋਂ ਅਸੀਂ ਇਮਾਨਦਾਰ, ਬੇਗਰਜ਼, ਪਿਆਰ ਕਰਨ ਵਾਲੇ ਤੇ ਹਲੀਮ ਹੁੰਨੇ ਆ। ਇੱਕ ਇਮਾਨਦਾਰ ਤੇ ਨੇਕ ਦਿਲ ਦੀ ਮਿੱਟੀ ਵਿੱਚ ਬੀਜ ਬੋਇਆ ਜਾਣਾ ਚਾਹੀਦਾ ਏ, ਨਹੀਂ ਤੇ ਇਹ ਬਹੁਤਾ ਫਲ ਨਹੀਂ ਦੇਵੇਗਾ, ਕਿਉਂ ਜੇ ਇਨਸਾਨੀ ਫਿਤਰਤ ਵਿੱਚ ਗੰਦਾ ਅਨਸਰ ਇਹਨੂੰ ਜੜੋਂ ਪੁੱਟ ਛੱਡਦਾ ਏ। ਤਜਰਬਾ ਨੇਕੀ ਦਾ ਸਕੂਲ ਹੋਣਾ ਚਾਹੀਦਾ ਹੈ ਤੇ ਇਨਸਾਨੀ ਖੁਸ਼ੀ ਇਨਸਾਨ ਦੀ ਆਲਾ ਫਿਤਰਤ ਦੇ ਅੱਗੇ ਵਧਣੀ ਚਾਹੀਦੀ ਹੈ। ਉਸ ਗਲਤੀ ਦੇ ਖਿਲਾਫ ਹਸਤੀ ਦੀ ਸੱਚਾਈ ਉੱਤੇ ਕਾਇਮ ਰਹੋ ਭਈ ਹਯਾਤੀ ਮਵਾਦ ਜਾਂ ਜ਼ਹਾਨਤ ਮਾਦੇ ਵਿੱਚ ਹੋ ਸਕਦੇ ਨੇ। ਸੱਚਾਈ ਦੇ ਖਾਲਸ ਯਕੀਨ ਤੇ ਇਲਾਹੀ ਸਾਇੰਸ ਦੇ ਨਾ ਬਦਲਣ ਵਾਲੇ ਬੇਖਤਾ ਤੇ ਯਕੀਨੀ ਅਸਰ ਵਾਲੇ ਵਾਜ਼ਿਆ ਨਜ਼ਰੀਏ ਦੇ ਨਾਲ ਮਿੰਨਤ ਕਰੋ। ਤਦ ਜੇ ਤੁਹਾਡੀ ਇਮਾਨਦਾਰੀ ਤੁਹਾਡੀ ਮਿੰਨਤ ਦੀ ਸੱਚਾਈ ਅੱਧੋ ਅੱਧ ਬਰਾਬਰ ਵੀ ਹੋਵੇ ਤੇ ਤੁਸੀਂ ਬਿਮਾਰ ਨੂੰ ਠੀਕ ਕਰ ਸਕੋਗੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।